ਇਹਦਾ ਵੀ ਜੀ ਸਫ਼ਰ ਸ਼ੁਰੂ ਹੋ ਗਿਆ ਵਾ ਕੁਕੜੀ ਦਾ। ਸਮਝ ਲਓ ਇਹ ਹੁਣ ਵੇਖਣੇ ਆ 10 ਅੰਡਿਆਂ ਦੇ ਵਿੱਚੋਂ ਕਿੰਨੇ ਬੱਚੇ ਕੱਢਦੀ ਆ। ਆ ਜੋ ਵੀ ਬਾਹਰ ਚਲੋ 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 ਖਾਲੇ ਤੇ ਚਲੋ ਵੀ ਕੁੜੀਓ। ਏਦਾਂ ਹੁਣ ਐਂਟਰ ਇਧਰੋਂ ਨਜ਼ਰ ਪੈਣੀ ਆ ਸਾਹਮਣੀ ਦੀਵਾਰ ਦੇ ਉੱਤੇ। ਨੂਣਾ ਹੋਈ ਆ ਨਾ ਦਿਨੋਂ ਦਿਨ, ਕੀ ਖਾਣਾ ਹੀ ਹੈ। ਤੇਲ ਲੈਣਾ ਨਿਆਣਿਆਂ ਵਰਗਾ, ਇਹਦੇ ਕੋਲ ਬੰਦਾ ਸਿੱਖੇ ਕਿਵੇਂ ਤੇਲ ਲੈਂਦੀ ਆ। ਅੱਛਾ ਕਿਆ ਸਾਹਿਬ ਕੀ ਕਹਿੰਦੇ ਹੁੰਦੇ ਆ ਵੀ ਕਾਲੀ ਯੁੱਗ ਆ ਗਿਆ ਵਾ ਕਿ ਕਾਂ ਕਬੂਤਰ ਖਾਦੀ ਤੁਰਿਆ ਹੁੰਦਾ। ਆ ਜਾਲੀ ਆਈ ਆ, ਇਹ ਲਾਈਟ ਤਰ੍ਹਾਂ ਦੀ ਲੱਗ ਰਹੀ ਆ ਜਿਹੜੀ ਆਕਸੀਜਨ ਵਗੈਰਾ ਕੱਢਣ ਵਾਸਤੇ ਹੁੰਦੀ ਆ ਕਿ ਅਗਰ ਸੀਲਿੰਗ ਵਗੈਰਾ ਮੋਸਟਲੀ ਨਾ ਮਾਰਦੀ ਹੁੰਦੀ ਆ ਤਰੇੜਾ। ਅੱਜ ਦੇ ਵਲੌਗ ਦੇ ਵਿੱਚ ਇੱਕ ਖੁਸ਼ਖਬਰੀ ਹੋਰ ਆ ਤੇ ਬੜੀ ਕਮਾਲ ਦੀ ਆ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करदे हैं स्टार्ट ते दिखाउने आ तुहानूं अपनी रूटीन कि अपना दिन किहो जिहा रहिंदा। धुप्प निकल आई आ, दिन चढ़िया होया जी, 8 बजे दा टाइम है इस टाइम ते दिन हैगा जी अज हफ्ते दा। मैं कहा व्लॉग शुरू कर लीए ते दिन दिखा दईए तुहानूं कि किवें लंघदा अपना। ते पट्ठे गए इधर आ अज गुलजार लै गया पट्ठे कि साडा बंदा अज तेरे नाल है। लो जी पट्ठे वड्डदे आपां असल च भाप शैन दे ओ सामने खत्ते चों, इस करके गुलजार आपदे ट्रैक्टर ट्राली ते छड्डण आया वा। ते आप हैं नहीं बेहतर है बाबे, वधिया कीता। पट्ठे लैके जांदे आपदे रोज ही। अज बाबे नाल पट्ठे ना चकवा के ते हुण बाबे ने उहदे नाल लगाते होने आ ते ओ कहंदा हुंदा मैं तेरे छड्ड जाना पट्ठे ਤਾਂ ਕਰਕੇ। ਤੇ ਮੁੰਡੇ ਆਪਣੇ ਕਿੱਧਰ ਚੱਲੇ ਬਈ? ਲਿਓ ਤੁਸੀਂ, ਕੋਈ ਰੌਲਾ ਨਹੀਂ। ਛਡਾ ਦਈਏ ਯਾਰ, ਛਡਾਉਣ ਨੂੰ ਕਿਹੜਾ ਇਹ ਸ਼ੇਰ ਵੱਜਾਂ ਹੈ। ਛੱਡ ਦੇ ਛੱਡ ਦੇ ਛੱਡ ਦੇ, ਆਜੋ 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 ਆਜੋ। ਲੋ ਜੀ ਇਹ ਪੀਣੀਆਂ ਪਈਆਂ ਪਾਣੀ ਤੇ ਹਲੇ ਉਹ ਵੇਖਣੀ ਆਪਾਂ ਜਿਹੜੀ ਕੁਕੜੀ ਆਪਾਂ ਕੱਲ ਬਿਠਾਈ ਆ। ਬੈਠੀ ਆ, ਦਿਖਾ ਓਪਨ ਕਰੀ ਮਾੜਾ ਜਿਹਾ। ਅੱਛਾ ਲੋ ਜੀ ਅੱਜ ਹੈਗਾ ਜੀ ਦੂਸਰਾ ਦਿਨ। ਇਹਦਾ ਵੀ ਜੀ ਸਫ਼ਰ ਸ਼ੁਰੂ ਹੋ ਗਿਆ ਵਾ ਕੁਕੜੀ ਦਾ। ਸਮਝ ਲਓ ਇਹ ਹੁਣ ਵੇਖਣੇ ਆ 10 ਅੰਡਿਆਂ ਦੇ ਵਿੱਚੋਂ ਕਿੰਨੇ ਬੱਚੇ ਕੱਢਦੀ ਆ ਤੇ ਕਿੱਦਣ ਕੱਢਦੀ ਆ। ਕਿਉਂਕਿ ਪਿਛਲੀ ਕੁਕੜੀ ਨੇ ਕੱਢੇ 16 ਦਿਨਾਂ 'ਚ। ਉਹਨੇ ਮਤਲਬ 16 ਦਿਨਾਂ 'ਚ 2 ਕੱਢੇ ਨਾ। ਜਿਹੜੇ ਪਹਿਲੇ ਆਂਡੇ ਪਿਆ ਸੀ ਨਾ, ਹੁਣ ਗਰਮੀ ਨੇ ਇਦਾਂ ਵਾ ਵੀ ਅੰਦਰ ਪੈ ਬੱਚੇ ਬਣਨ ਲੱਗ ਪੈਂਦੇ। ਹਾਂ ਕੁਕੜੀ ਬਹਿਣ ਤੋਂ ਬਗੈਰ ਯਾਰ ਜੋ ਵੀ ਆ, ਲੇਕਿਨ ਇਹ ਤਾਂ ਪਤਾ ਲੱਗੂਗਾ ਨਾ ਵੀ ਕਿੰਨੇ ਦਿਨਾਂ ਦੇ ਵਿੱਚ ਬੱਚੇ ਕੱਢਦੀ ਆ। ਚਲੋ ਐਕਸਪੀਰੀਅੰਸ ਹੀ ਹੋ ਜਾਏਗਾ। 21 ਦੇ ਪੂਰੇ ਕਰ ਦੂਗੇ ਇਹਨਾਂ ਪਤਾ। ਹਾਂ 21 ਦੇ ਪੂਰੇ ਕਰ ਦੂਗੀ, ਲੇਕਿਨ ਇਹ ਵੇਖਣਾ ਵਾ ਵੀ ਕੱਢਦੀ ਕਿੰਨੇ ਆ। ਤੇ ਹੈ ਵੀ ਸਾਰੇ ਸੈਮ ਦੇ ਕੁੱਕੜ ਦੇ ਆ। ਇਹਦੇ ਵਿੱਚ ਆਪਾਂ ਨੂੰ ਕੋਈ ਦੋ ਰਾਏ ਨਹੀਂ ਹੈਗੀ, ਕੋਈ ਸ਼ੱਕ ਨਹੀਂ ਹੈਗਾ ਵੀ ਕਿਹੜੇ ਕੁੱਕੜ ਦੇ ਹੋਣਗੇ। ਇਸੇ ਦੇ ਹੈਗੇ ਸੈਮ ਵਾਲੇ ਦੇ ਤੇ ਇਸੇ ਦੇ ਨਿਕਲਣੇ ਆ। ਸੋ ਵੇਖਾਂਗੇ ਕੀ ਬਣਦਾ। ਤੇ ਇੱਧਰ ਭਾਈ ਨਿਕਲਣ ਲੱਗੇ ਬਾਅਦ ਟਰਕੀ ਬਰਡ। ਕੱਲ ਵੀਰ ਨੇ ਪੁੱਛਿਆ ਸੀ ਵੀ ਯਾਰ ਟਰਕੀ ਬਰਡ ਜਿਹੜਾ ਵਾ ਉਹ ਕਿੱਧਰ ਗਿਆ ਤੁਹਾਡੇ ਜਿਹੜੇ ਲੈ ਕੇ ਆਏ ਸੀ ਆਪਾਂ। ਉਹ ਸਰ ਇਹਦੇ ਵਿੱਚ ਹੁੰਦੇ ਆ ਕੁਕੜੀਆਂ ਦੇ ਨਾਲ। ਅਸੀਂ ਏਡੇ ਫਰੈਂਡਲੀ ਬਣਾਤੇ ਆ ਵੀ ਨਾਲ ਹੁੰਦੇ। ਇਹ ਆ ਗਿਆ ਬਾਹਰ, ਇੱਕ ਆ ਗਿਆ ਮੇਲ ਬਾਹਰ, ਉਹ ਫੀਮੇਲ ਅੰਦਰ ਖੜੀ ਆ ਜੀ। ਆਂਡਿਆਂ ਤੇ ਆਈ ਨਹੀਂ ਹਲੇ, ਆਂਡੇ ਉਹਨੇ ਨਹੀਂ ਦੇ ਰਹੀ। ਮੈਂ ਤਾਂ ਚਾਹ ਰਿਹਾ ਇਹ ਦੇਵੇ ਤੇ ਜਾਨ ਛੁੱਟੇ, ਕੰਮ ਸਿੱਧਾ ਹੋਵੇ ਆਪਣਾ। ਆਓ ਚੋਰ ਸਾਹਿਬ ਬਾਹਰ। ਉਹ ਤੇਰੀ ਆਜੋ ਆਜੋ ਆਜੋ। ਇਹ ਬੜਾ ਫਰੈਂਡਲੀ ਆ ਯਾਰ, ਇਹਨਾਂ ਦੇ ਵਿੱਚ ਪਤਾ ਨਹੀਂ ਕਿਹੜਾ। ਮੈਂ ਜਦੋਂ ਘਰ ਨੂੰ ਜਾਣਾ ਨਾ ਮਗਰ ਤੁਰਦੇ ਇਹ। ਮੈਂ ਕਿਹਾ ਇਹ ਇਹਨਾਂ ਦਾ ਚੰਗਾ ਮਾਸ਼ਾਅੱਲਾ ਕੰਮ ਆ। ਲੋ ਜੀ ਆਜੋ 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 ਆਜੋ। ਲੋ ਜੀ ਪਰੇ ਹੋ ਜਾ, ਆ ਵੀ ਬਾਹਰ ਆਜਾ 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 ਆਜਾ। ਚਲੋ ਲੋ ਜੀ ਇੱਧਰ ਲੱਗੇ ਛੱਡਣ ਖਰਗੋਸ਼ ਜੋ ਵੀ ਬਾਹਰ। ਇੱਧਰ ਆਪਣਾ ਵੱਡਾ ਕੁੱਕੜ ਤਾੜਿਆ ਹੋਇਆ ਵਾ। ਇੱਧਰ ਬੱਚੇ ਆ ਤੇ ਬੱਚਿਆਂ ਨੂੰ ਨਾ ਸਵੇਰੇ ਵੀ ਇਹ ਕਹਿ ਲਈਏ ਪਾਣੀ ਪੂਣੀ ਜਿਹਾ ਪਾ ਦਈਏ। ਇੱਕ ਤਾਂ ਛੱਡ ਦਈਏ ਉੱਧਰਲੀ ਕੁਕੜੀ। ਆ ਜਾ ਵੀ ਕਰਮਾ ਲਈਏ। ਆਜੋ ਆਜੋ ਆਜੋ। ਹਵਾ ਬੜੀ ਤੇਜ਼ ਚੱਲਦੀ ਪਈ ਆ ਜਿਹਦੇ ਕਰਕੇ ਆਵਾਜ਼ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਹੁੰਦਾ ਹੋਣਾ। ਹੁਣ ਬਕਸਰ ਵੀ ਭਰਾਵਾਂ ਨੇ ਵੀ ਕਹਿਣਾ ਮਾਈਕ ਯਾਰ ਯੂਜ਼ ਕਰਿਆ ਕਰ। ਮਾਈਕ ਭਾਈ ਮੇਰੇ ਕੋਲ ਹੈਗੇ ਆ, ਲੇਕਿਨ ਮਾਈਕ ਅਕਸਰ ਹਿੱਲ ਜਾਂਦੇ ਆ। ਮਤਲਬ ਪੂਰਾ ਤੁਸੀਂ ਕਲਿੱਪ ਵਗੈਰਾ ਕੱਢ ਲੈਂਦੇ ਆ ਹੈ ਨਾ, ਕੋਈ ਚੀਜ਼ ਦਿਖਾ ਦਿੰਦੇ ਆ, ਫਿਰ ਉਸ ਤੋਂ ਬਾਅਦ ਉਹ ਮਾਈਕ ਹਿੱਲ ਜਾਣ ਤਾਂ ਸਾਰਾ ਖਰਾਬਾ ਹੋ ਜਾਂਦਾ। ਆਹ ਰੌਲਾ ਵਾ ਤਾਂ ਨਹੀਂ ਮਾਈਕ ਲਾਈ ਦੇ। ਚਲੋ ਆਹ ਰੌਲੇ ਦਾ ਘਰ ਵੀ ਨਾ ਜਿਹੜਾ ਇਹ ਬਹੁਤ ਰੌਲਾ ਪਾਉਂਦੀਆਂ ਵਾ, ਬਹੁਤ ਜ਼ਿਆਦਾ ਇਹਨਾਂ ਦਾ ਬੁਲਾਰਾ। ਚਲੋ 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 ਖਾਲੇ ਤੇ ਚਲੋ ਵੀ ਕੁੜੀਓ ਚਲੋ। ਕਬੂਤਰ ਸੈਮ ਨੇ ਇੱਧਰ ਪਹਿਲਾਂ ਦੇ ਹੀ ਛੱਡੇ ਆ ਤੇ ਆਹ ਫਿਰੀ ਜਾਂਦੇ ਆ, ਚੋਗਾ ਚਾਗਾ ਚੁਗੀ ਜਾਂਦੇ ਆ। ਲੋ ਜੀ ਆ ਜਾਂਦੇ ਪਏ ਆਪਣੇ ਜਵਾਨ ਪਾਣੀ ਲੈਣ ਜਾਂਦੇ ਪਏ ਫਿਲਟਰ ਵਾਲਾ ਪੁਲ ਤੋਂ।
ਵੀਰ ਕਹਿੰਦੇ ਸੀ ਵੀ ਜਦੋਂ ਤੁਸੀਂ ਪੁਲ ਨੂੰ ਗਏ ਤੇ ਰਾਹ ਦੇ ਵਿੱਚ ਰਾਹ ਵਿਖਾਇਓ ਸਾਰਾ ਪੁਲ ਵਾਲਾ, ਤੇ ਮੈਂ ਉਧਰ ਨੂੰ ਜਦੋਂ ਗਿਆ ਮੈਂ ਲਾਜ਼ਮੀ ਤੁਹਾਨੂੰ ਵਿਖਾਊਂਗਾ, ਮਤਲਬ ਰਾਹ ਦੇ ਵਿੱਚ ਕਿਸੇ ਨਾ ਕਿਸੇ ਬੰਦੇ ਨੂੰ ਵੀ ਵਿਖਾਊਂਗਾ। ਲਓ ਜੀ ਇੱਧਰ ਬਾਬਾ ਗੁਦਰੀਆਂ ਦਾ ਪੱਠੇ। ਬਾਬਾ ਜੀ ਠੀਕ ਹੋ? ਲਓ ਜੀ ਪੱਠੇ ਬਾਬਾ ਜੀ ਗੁਦਰੀਆਂ ਦੇ ਮਾਸ਼ਾਅੱਲਾ। ਮਿਸਤਰੀ ਆਪਣੇ ਨਹੀਂ ਆਏ ਹਲੇ ਤੱਕ, ਮਤਲਬ ਕੱਲ ਛੁੱਟੀ ਸੀ ਤੁਹਾਨੂੰ ਪਤਾ, ਤੇ ਅੱਜ ਜਿਹੜਾ ਨਾ ਛੁੱਟੀ ਨਹੀਂ ਹੈਗੀ, ਅੱਜ ਕੰਮ ਤੇ ਸਾਰਿਆਂ ਨੇ ਆਉਣਾ ਵਾ, ਤੇ ਮਿਸਤਰੀ ਨਹੀਂ ਆਏ ਅੱਜ ਹਲੇ ਤੱਕ ਤਾਂ ਨਹੀਂ ਆਏ, ਲੇਕਿਨ ਅੱਲਾ ਖੈਰ ਕਰੇ। ਮੈਂ ਵੀ ਛੁੱਟੀ ਹੋਵੇ ਲੇਕਿਨ ਅਫਾਕ ਜਿਹੜਾ ਅਸ਼ਫਾਕ ਸਾਰੀ ਦੱਸ ਦੇ ਨਾਂ ਦਾ ਫਾਕਾ ਵੀ ਛੁੱਟੀ ਆ, ਤੇ ਕੰਮਕਾਰ ਇੱਧਰ ਮਾਸ਼ਾਅੱਲਾ ਸ਼ੁਰੂ ਆ। ਅਗਲੇ ਦਿਨ ਛੱਤ ਲੱਗੀ ਸੀ, ਤੁਸੀਂ ਦੇਖੀ ਹੋਵੇ ਸ਼ਾਇਦ, ਅੱਧੀ ਲੱਗ ਗਈ ਆ ਆਪਣੀ ਛੱਤ ਤੇ ਅੱਧੀ ਰਹਿ ਗਈ ਆ। ਇਹਦੇ ਵਿੱਚ ਅਸਲ ਦੇ ਵਿੱਚ ਲੱਗਣੇ ਗੋਲੇ, ਤੇ ਗੋਲੇ ਗਿਆ ਸੀ ਉਦੋਂ ਟੁੱਟ, ਤੇ ਤਾਂ ਕਰਕੇ ਥੋੜਾ ਜਿਹਾ ਮਸਲਾ ਹੋ ਗਿਆ। ਰੂਪ ਲਾਈਟ ਸਿਰਫ ਇਹਦੇ ਵਿੱਚ ਪੈ ਗਈ ਆ। ਆਹ ਜਿਹੜੇ 2 ਖਾਨੇ ਆ ਨਾ ਇਹ ਰਹਿ ਗਏ ਆ, ਕਿਉਂਕਿ ਇਹ ਮਤਲਬ ਆਪਣੀ ਛੱਤ ਲਾ ਖੈਰ ਕਰੇ ਤਿਆਰ ਹੋ ਜੂਗੀ ਵਿਦਨ 1-2 ਦਿਨ ਦੇ ਵਿੱਚ। ਇਹਨੂੰ ਥੋੜਾ ਟਾਈਮ ਲੱਗ ਗਿਆ ਵਾ, ਅੰਦਰ ਵਾਲੀਆਂ ਛੱਤਾਂ ਨੂੰ ਜ਼ਿਆਦਾ ਟਾਈਮ ਨਹੀਂ ਸੀ ਲੱਗਾ, ਲੇਕਿਨ ਮਜ਼ਾ ਆਏਗਾ ਜਦੋਂ ਆਪਾਂ ਇੱਧਰੋਂ ਇੰਟਰ ਹੁੰਨੇ ਆ ਤਾਂ ਛੱਤ ਜਿਹੜੀ ਆ ਬੜੀ ਸੋਹਣੀ ਲੱਗਦੀ ਆ, ਤਾਂ ਬੜੀ ਖੂਬਸੂਰਤ ਲੱਗ ਰਹੀ ਆ, ਤੇ ਇਨਸ਼ਾਅੱਲਾ ਜੋ ਸੋਚਿਆ ਉਹ ਹੋਏਗਾ। ਇੱਧਰ ਆਏ ਹੋਏ ਆ ਮੌਲਵੀ ਸਾਹਿਬ। ਮੌਲਵੀ ਸਾਹਿਬ ਸੁਣਾਓ ਕੀ ਹਾਲ ਚਾਲ ਆ? ਤਬੀਅਤ ਸਿਹਤ ਕਿੱਦਾਂ? ਮਾਸ਼ਾਅੱਲਾ ਆ ਗਏ, ਜੁਮਾ ਕੱਲ ਸੀ, ਵਧੀਆ ਦਿਨ ਰਿਹਾ। ਮੈਂ ਕਿਹਾ ਯਾਰ ਅੱਜ ਹੈਗਾ ਹਫਤਾ ਤੇ ਆ ਗਏ ਹੁਣੇ ਆ, ਮੌਲਵੀ ਤੇ ਆ ਗਏ, ਮਿਸਤਰੀ ਅੱਜ ਪਤਾ ਨਹੀਂ ਕਿੱਥੇ ਸਾਡੇ ਰਹਿ ਗਏ। ਚਲੋ ਕਦੀ ਅਸੀਂ ਟਾਈਮ ਨਾਲ ਆ ਗਏ ਮਿਸਤਰੀ ਗਾਇਬ ਹੋ ਗਏ। ਨਹੀਂ ਗਾਇਬ ਨਹੀਂ, ਉਹ ਮੁੰਡਾ ਨਾ ਕੱਲ ਸਾਈਵਾਲ ਗਿਆ ਸੀ, ਤੇ ਉਹ ਸ਼ਾਇਦ ਆਇਆ ਹੋਵੇ ਜਾਂ ਨਾ ਆਇਆ ਹੋਵੇ ਹਲੇ। ਲਓ ਜੀ ਇੱਧਰ ਮਾਸ਼ਾਅੱਲਾ ਲੱਗਣ ਲੱਗ ਪਈ ਦੀਵਾਰ। ਲਓ ਜੀ ਕੰਧ ਲੱਗਣ ਲੱਗ ਪਈ ਆ। ਸੈਟ ਜਿਹੜੀ ਲੱਗੀ ਆ ਹਾਂ ਉਹੀ ਇੱਥੇ ਸੈਟ ਤੇ ਲੱਗੀ ਤਾਰ ਵਾਲੀ ਜਗ੍ਹਾ ਤੇ। ਠੀਕ ਆ। ਸਾਡੀ ਪੈਰਾਂ ਦੇ ਫਿਰ 6 ਇੰਚ ਇੱਥੇ ਲੱਗਣੀ ਹੈ ਜਿੱਥੇ ਡੋਰੀ ਲੱਗੀ। ਅੱਛਾ ਇੱਧਰ ਵੀ 6 ਇੰਚ ਲੱਗਣੀ ਹੈ। ਠੀਕ ਆ। ਉੱਧਰ ਵੀ ਫਿਰ ਪਲੇਨ ਬੰਦ ਹੋ ਜਾਣੀ। ਠੀਕ ਹੋ ਗਿਆ ਓਕੇ। ਸਹੀ ਹੈ, ਜੋ ਡਿਜ਼ਾਈਨ ਤੇ ਦਰਵਾਜ਼ਾ ਦਰਵਾਜ਼ੇ ਦਾ ਉਹ ਡਿਜ਼ਾਈਨ ਪੈਲਿੰਗ ਵਾਲਾ ਗੁਲਾਈ ਵਾਲਾ ਵਾ। ਉਹ ਉਤਾਂ ਤੱਕ ਲੱਗਣਾ ਵਾ। ਉਹ ਉੱਤੇ ਵੀ ਪੈਲਿੰਗ ਲੱਗਣੀ ਹੈ। ਪਲੇਨ ਅੱਛਾ ਜਿਹੜੀ ਜਗ੍ਹਾ ਬਚ ਜਾਣੀ ਉਹ ਪਲੇਨ ਲੱਗਣੀ ਹੈ। ਅੱਛਾ ਉਹ ਪਲੇਨ ਲੱਗਣੀ ਆ, ਠੀਕ ਹੋ ਗਿਆ। ਲਓ ਜੀ ਛੱਤ ਆ ਲੱਗੀ ਜਾਂਦੀ ਆ, ਦੀਵਾਰ ਆ ਦੀਵਾਰ ਤੇ ਆ ਦੀਵਾਰ, ਇਹਦੇ ਥੋੜੀ ਅਸੀਂ ਗੁਲਾਈਆਂ ਉਸ ਦਿਨ ਕਰ ਦਿੱਤੀਆਂ ਸੀ, ਕਿਉਂਕਿ ਇਹ ਪਿੱਛੋਂ ਨਾ ਗੁਲਾਈ ਕਰਨੀ, ਕਿਉਂਕਿ ਇਹਦੀ ਵੀ ਗੁਲਾਈ ਆ ਇਹਦੀ ਗੁਲਾਈ ਹੋ ਗਈ ਆ, ਲੇਕਿਨ ਸਿਰਫ ਛੱਤ ਥੋੜੀ ਜਿਹੀ ਲੱਗਣੀ ਆ। ਅੱਲਾ ਖੈਰ ਕਰੇ, ਕਿਉਂਕਿ ਸਾਡਾ ਸਭ ਮੰਨਣਾ ਇਹ ਆ ਵੀ ਜਦੋਂ ਇੱਧਰੋਂ ਰੂਮ ਸੁਣਨੇ ਨਾ ਇੰਟਰ ਇਦਾਂ ਹੁੰਨੇ ਇੰਟਰ, ਇੱਧਰੋਂ ਨਜ਼ਰ ਪੈਣੀ ਉਹ ਸਾਹਮਣੀ ਦੀਵਾਰ ਦੇ ਉੱਤੇ, ਉਹ ਕਹਿੰਦੇ ਸੋਹਣੀ ਹੋਏਗੀ ਤਾਂ ਸਵਾਦ ਜ਼ਿਆਦਾ ਆਏਗਾ। ਆ ਬੈੱਡ ਵਾਲੀ ਤੇ ਬਾਅਦ ਚ ਮਗਰ ਵੇਖਣੀ ਆ, ਸੋਹਣੀ ਮਤਲਬ ਜ਼ਿਆਦੀ ਇਹ ਲੱਗਣੀ ਆ, ਲੇਕਿਨ ਲੱਗਣੀ ਉਹ ਚਾਹੀਦੀ ਆ ਕਿਉਂਕਿ ਜਦੋਂ ਤੋਂ ਆਪਾਂ ਇੰਟਰ ਹੁੰਨੇ ਆ ਤਾਂ ਉਹ ਨਜ਼ਰ ਆਉਣੀ ਆ। ਲੇਕਿਨ ਹੋਪਫੁਲੀ ਕੰਮ ਸੋਹਣਾ ਹੋ ਰਿਹਾ, ਬਹੁਤ ਜ਼ਿਆਦਾ ਸੋਹਣਾ ਹੋ ਰਿਹਾ, ਤੇ ਹੋਪਫੁਲੀ ਉਮੀਦ ਕਰਦੇ ਆ ਕਿ ਜਦੋਂ ਮੁਕੰਮਲ ਹੋਏਗਾ ਬੜਾ ਜ਼ਿਆਦਾ ਸੋਹਣਾ ਲੱਗੇਗਾ ਇਨਸ਼ਾਅੱਲਾ। ਸੋ ਮੌਲਵੀ ਸਾਹਿਬ ਹੈਗੇ ਆ, ਮੌਲਵੀ ਸਾਹਿਬ ਵੀ ਹਰ ਗੱਲ ਇਨਸ਼ਾਅੱਲਾ ਕਹਿੰਦੇ ਆ, ਸੋ ਰੱਬ ਨੇ ਜੋ ਚਾਹਿਆ ਹੋਣਾ ਤੇ ਹੋ ਗਈ ਹੈ। ਕਿਉਂ ਮੌਲਵੀ ਸਾਹਿਬ? ਪੱਖਾ ਚਲਾ ਦਾਂ ਤੁਹਾਡੇ ਵਾਸਤੇ? ਲਓ ਸਰ। ਮੈਂ ਮੌਲਵੀ ਨੂੰ ਕਿਹਾ ਵੀ ਹਵਾ ਬੜੀ ਵਗਦੀ ਆ, ਤੇ ਮੌਲਵੀ ਨੇ ਅੱਗੋਂ ਕੀ ਜਵਾਬ ਦਿੱਤਾ? ਮੌਲਵੀ ਸਾਹਿਬ ਦੱਸਿਓ ਮਾੜਾ ਜਿਹਾ। ਮੈਂ ਕਿਹਾ ਕਿ ਤੂੰ ਕਹਿ ਮੈਂ ਮਰੀ ਫਿਰਦਾ ਵਾਂ ਇੱਥੇ ਪਿਛਲੇ ਪਾਸੇ ਧੂਆਂ ਕਰਕੇ ਨਾ ਤੇ ਪਹਾੜ ਬਣਾ ਦੇ ਉਹਨਾਂ ਦੇ ਵੀਡੀਓ ਦੇ ਵਿੱਚ। ਵਾਹ ਵਾਹ ਵਾਹ। ਕਿ ਕੈਸਾ ਫਿਰ ਚੜਾਈਆਂ ਬਣਾ ਦੇ, ਪੌੜੀਆਂ ਬਣਾ ਦੇ, ਕਿ ਚੜਦਾ ਜਾ ਰਿਹਾ ਮੈਂ। AI ਦਾ ਇਸਤੇਮਾਲ ਕਰੀਏ। ਮੈਂ ਮੌਲਵੀ ਸਾਹਿਬ ਹਵਾ ਯਾਰ ਬੜੀ ਤੇਜ਼ ਵਗਣ ਦਈ ਅੱਜ, ਮੌਸਮ ਹੈ ਤਾਂ ਸੋਹਣਾ ਵਾ, ਲੇਕਿਨ ਉਹ ਵੱਜਦੀ ਜਦੋਂ ਮੈਂ ਬੋਲਦਾ ਉਸ ਟਾਈਮ ਆਵਾਜ਼ ਜਿਹੜੀ ਹੈ ਨਾ ਜ਼ਿਆਦਾ ਮੈਨੂੰ ਬਹੁਤ ਉੱਚਾ ਬੋਲਣਾ ਪੈਂਦਾ, ਲਾਊਡ ਬੋਲਣਾ ਪੈ ਰਿਹਾ, ਕਿਉਂਕਿ ਹਵਾ ਦੇ ਕਰਕੇ। ਮੌਲਵੀ ਕਹਿੰਦਾ ਪਹਾੜ ਬਣਾ ਦੇ। ਲਓ ਜੀ ਇੱਧਰ ਆ ਗਿਆ ਆਪਣਾ ਇਨਵਰਟਰ ਆਪਣਾ ਹੋਇਆ ਖਰਾਬ, ਤਾਂ ਕਰਕੇ ਕੱਲ ਵੀ ਆਪਾਂ ਪੰਪ ਨਹੀਂ ਚਲਾ ਸਕੇ। ਕੱਲ ਜੁਮਾ ਸੀ, ਜੁਮੇ ਕਰਕੇ ਹੁੰਦੀ ਛੁੱਟੀ ਸਾਰੀਆਂ ਦੁਕਾਨਾਂ ਨੂੰ, ਕੱਲ ਸੈੱਟ ਨਹੀਂ ਕਰਵਾ ਸਕੇ। ਮੋਟਰ ਵਗੈਰਾ ਤੁਹਾਨੂੰ ਪਤਾ ਪਲੇਟਾਂ ਤੇ ਚੱਲਦੀ ਆ, ਕੱਲ ਲੋਨ ਵਗੈਰਾ ਨੂੰ ਪਾਣੀ ਲਾ ਸਕਦੇ ਸੀ ਆਪਾਂ, ਕਿਉਂਕਿ ਕੱਲ ਜੁਮਾ ਸੀ। ਕੱਲ ਬਤਖਾਂ ਦਾ ਪੂਲ ਵੀ ਭਰਨਾ ਸੀ, ਲੇਕਿਨ ਆਪਾਂ ਨਹੀਂ ਕਰ ਸਕੇ ਸਿਰਫ ਇਸ ਇਨਵਰਟਰ ਕਰਕੇ। ਇਨਵਰਟਰ ਖਰਾਬ ਹੋ ਗਿਆ ਤੇ ਪਲੇਟਾਂ ਆਪਣੀਆਂ ਨਹੀਂ ਚੱਲੀਆਂ। ਸੋ ਹੁਣ ਅੱਗੋਂ ਚੱਲੇ ਆ ਇਨਵਰਟਰ ਨੂੰ ਲੈ ਕੇ, ਤੇ ਇਹਦਾ ਅੱਜ ਰਿਪੇਅਰਿੰਗ ਇਹਦੀ ਹੋਏਗੀ, ਇਹ ਹੋ ਜਾਵੇ ਸਹੀ, ਅੱਲਾ ਰੱਖੇ ਖੈਰ। ਤੇ ਫਿਰ ਅੱਜ ਨਾ ਬਤਖਾਂ ਦਾ ਪੂਲ ਵੀ ਭਰਨਾ, ਲੇਕਿਨ ਉਹ ਇਹਦੇ ਵਜ੍ਹਾ ਤੋਂ ਹੋਣਾ ਵਾ, ਇਹ ਆਏਗਾ ਵਾਪਸ ਤੇ ਬਤਖਾਂ ਦਾ ਪੂਲ ਭਰ ਹੋਣਾ ਵਾ, ਨਹੀਂ ਤਾਂ ਨਹੀਂ। ਲਿਓ ਪਾਣੀ ਲਿਓ ਬਈ ਮੁੰਡਿਓ। ਵਾਹ ਵਾਹ। ਜੱਟੂ ਕੋ ਚੱਕਿਆ ਜਾਂਦਾ? ਜੱਟੂ ਨਾ ਕਰ, ਮੈਂ ਆਉਣਾ ਵਾ, ਰੁਕ ਜਾ ਨਾ ਯਾਰ ਨਾ। ਨਾ ਬਸ ਸਹੀ ਗੱਲ ਰਾਹ ਲਿਆ ਅਗਲੇ ਨੇ ਨਾ। ਚੱਲ ਚੱਕੋ। ਵੈਸੇ ਆਪਾਂ ਔਖੇ ਵੀ ਕਾਹਤੋਂ ਹੋ ਰਿਹਾ, ਆਪਦੀ ਮਰਜ਼ੀ ਨਾਲ ਚੱਕ ਲਈਏ, ਵਿੱਚੋਂ ਕੱਢ ਲਾ ਕੁੰਡੀ। ਲੋ ਜੀ ਇੱਧਰ ਬਾਬਾ ਜੀ ਵੀ ਪੱਠੇ ਸ਼ੁਰੂ ਹੋ ਗਿਆ, ਪੱਠੇ ਪਾਉਣ,
ਤੇ ਮੈਂ ਕਿਹਾ ਵੀ ਬਾਬਾ ਜੀ ਨਾਲ ਪਵਾ ਦਈਏ ਨਾਲ ਪੱਠੇ। ਅੱਜ ਅਸਲ ਦੇ ਵਿੱਚ ਹਵਾ ਬਹੁਤ ਜ਼ਿਆਦਾ ਤੇਜ਼ ਵਗਦੀ ਰਹੀ ਆ, ਕੰਮਕਾਰ ਕਰਦੇ ਰਹੇ ਲੇਕਿਨ ਨਾ ਵਲੌਗ ਸ਼ੂਟ ਨਹੀਂ ਕਰ ਸਕੇ ਕਿਉਂਕਿ ਯਾਰ ਹਵਾ ਬੜੀ ਜ਼ਿਆਦਾ ਤੇਜ਼ ਵਗਦੀ ਸੀ। ਮਿਸਤਰੀ ਅੱਜ ਆਪਣੇ ਆਏ ਨਹੀਂ ਸੀ ਤੇ ਅੱਜ ਉਹਨਾਂ ਦੀ ਸੀ ਛੁੱਟੀ, ਤੇ ਸੀਲਿੰਗ ਵਾਲੇ ਵੀ ਗਏ, ਚਲੇ ਵਿਖਾਉਂਦੇ ਆ ਤੁਹਾਨੂੰ ਉਹਨਾਂ ਨੇ ਵੀ ਕਿੰਨਾ ਕੰਮ ਕੀਤਾ ਵਾ ਤੇ ਅੰਦਰ ਕਿਵੇਂ ਦਾ ਤੇ ਕਿੰਨਾ ਸੋਹਣਾ ਬਣ ਗਿਆ ਵਾ। ਤੇ ਪਹਿਲਾਂ ਪਾ ਲਈਏ ਜਰਾ ਪੱਠੇ ਬਾਬਾ ਜੀ ਨਾਲ। ਚਲੋ ਬਾਬਾ ਜੀ ਮੈਨੂੰ ਝੁਕਾਓ, ਇੱਧਰ ਬਾਬਾ ਝੁਕਾਉਣਾ ਬਾਬਾ ਬਾਹਰ ਉੱਧਰ ਦੀ ਜਾਊਂਗਾ। ਓਏ ਲੋ ਜੀ ਮਿਸਤਰੀ ਅੱਜ ਆਏ ਨਹੀਂ, ਸਾਗ ਗਿਆ ਸੀ ਕਿਤੇ ਸਾਹੀਵਾਲ, ਜਿਹਦੇ ਕਰਕੇ ਨਾ ਕੋਈ ਇਸ਼ੂ ਬਣ ਗਿਆ ਕਹਿੰਦਾ ਵੀ। ਉਸ ਤੋਂ ਬਾਅਦ ਫਿਰ ਅਸੀਂ ਵੀ ਚੱਲ ਖੈਰ ਆ। ਮੌਲਵੀ ਦੇ ਗੋਲੇ ਟੁੱਟੇ ਸੀ ਉਦੋਂ ਦੇ, ਤੇ ਗੋਲੇ ਪਾਣ ਦਿੱਤੇ ਹੋਏ ਜਿਹੜੇ ਛੱਤ ਦੇ ਉੱਤੇ ਲੱਗਣੇ ਆਪਣੀ ਵੱਡੀ ਦੇ ਹਾਲ ਦੇ। ਮੈਂ ਕਿਹਾ ਜੀ ਇੱਕ ਵਾਰੀ ਉਹ ਆ ਜਾਵੇ ਤੇ ਫਿਰ ਮਾਮਲਾ ਸਿੱਧਾ ਹੋ ਜਾਊਗਾ। ਬਾਕੀ ਛੱਤ ਰੂਮ ਮਾਸ਼ਾਅੱਲਾ ਲੱਗਦਾ ਪਿਆ, ਰੂਮ ਦਾ ਥੋੜਾ ਸਮਾਨ ਘਟਿਆ ਸੀ, ਅੱਜ ਚਲਾ ਗਿਆ ਵਿੱਚੋਂ। ਰੂਪ ਲਾਈਟ ਘਟੀ ਸੀ ਬਿਜਲੀ ਵਾਲਿਆਂ ਦੀ, ਉਹ ਵੀ ਆ ਗਈ ਅੱਜ ਸਮਾਨ ਕਾਫੀ ਜ਼ਿਆਦਾ ਆ ਗਿਆ। ਅਸਲ ਦੇ ਵਿੱਚ ਅੱਜ ਹਫਤਾ ਵਾ, ਅੱਜ ਦੁਕਾਨਾਂ ਖੁੱਲੀਆਂ। ਫਰਾਈਡੇ ਵਾਲੇ ਦਿਨ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਹੁੰਦੀਆਂ ਵਾ ਬੰਦ। ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਵੇ ਸੀਨ ਸੁੱਕ ਜਾਂਦੇ ਵਾਂਗ ਕਾਨਿਆਂ ਦੇ, ਹਾਏ ਕੁਝ ਰੁੱਲ ਜਾਂਦੇ, ਕੁਝ ਮੁੱਕ ਜਾਂਦੇ, ਕੁਝ ਮਾਰ ਦਿੰਦੇ ਲੋਕ ਤਾਨਿਆਂ ਦੇ। ਵਾਹ ਜਦੋਂ ਇਸ਼ਕ ਵਧਾਨ ਦੀ ਸੱਟ ਵੱਜੇ ਅਕਲਾ ਭੁੱਲ ਜਾਂਦੇ ਖਾਨਦਾਨਿਆਂ ਦੇ। ਵਾਹ ਉਹ ਮੁਹੰਮਦ ਬੂਟਿਆ ਕਹਦੀ ਇਸ਼ਕ ਦੇ ਨਹੀਂ ਛੁੱਟਦੇ, ਕਦੇ ਛੁੱਟ ਜਾਵਨ ਜੇਲ ਖਾਨਿਆਂ ਦੇ। ਵਾਹ 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 ਜੱਟੂ ਸਮਝਦਾ। ਹਾਂ ਲੋ ਜੀ ਨਾਲ ਪਈਆਂ ਦੇ ਪੱਠੇ ਨਾਲ ਬਾਬੇ ਦੀ ਸ਼ੇਰੋ ਸ਼ੇਰੀ ਚੱਲੀ ਜਾਂਦੀ। ਬਾਬਾ ਕਿੰਨੇ ਮਗਰੇ ਪਾਉਣੇ ਬਾਹਰ ਵੱਡੀ ਖੁਰਲੀ ਚ? ਦੋ ਪਾਣੇ ਕਿੱਥੇ ਪਾਣੇ ਤੇ ਕੁਛ ਬਸ। ਲੋ ਜੀ ਮਾਲ ਆ ਗਿਆ ਬਾਹਰ, ਲਾਪਿਆ ਖਾਣ। ਅੱਗੇ ਤਾਂ ਬਾਹਰ ਨਹੀਂ ਸੀ ਆਉਂਦੀਆਂ ਪਈਆਂ, ਹੁਣ ਖੁਰਲੀਆਂ ਹੋਈਆਂ ਦੋਨੋਂ ਓਕੇ, ਤੇ ਹੁਣ ਆ ਗਿਆ ਮਾਸ਼ਾਅੱਲਾ ਬਾਹਰ ਲਾਪਿਆ ਖਾਣ ਆ ਕੇ। ਅੰਦਰ ਖੜੀਆਂ 3-4 ਜਣੀਆਂ, ਗਰਮੀ ਉਹਨਾਂ ਨੂੰ ਬਹੁਤੀ ਲੱਗਦੀ ਕਿਤੇ ਪਤਾ ਨਹੀਂ। ਚਲੋ ਬਾਬਾ ਜੀ। ਲੋ ਜੀ ਆ ਗਈ ਐਂਬਰ ਦੀ ਵਾਰੀ ਸਫਾਈ ਦੀ, ਤੇ ਐਂਬਰ ਨਾ ਬੂਹਾ ਖੋਲਦੀ ਬਾਰ-ਬਾਰ ਵੀ ਕਿਤੇ ਬਾਹਰ ਕੱਢ ਦੇਣ ਮੈਨੂੰ ਇੱਕ ਵਾਰੀ। ਹੈ ਗੁੱਗੇ ਬੂਹਾ ਬੰਦ ਕਰ ਦਿੰਨੇ ਆ। ਛੱਡ ਦਿੱਤਾ ਉੱਤੇ। ਇੱਧਰ ਆ ਐਂਬਰ। ਨਹੀਂ ਐਂਬਰੇ ਉਹ ਬੱਗੇ ਬਾਬੇ ਦੇ ਮਗਰ ਹੀ ਤੁਰੀ ਜਾਂਦੀ ਹੈ। ਬਸ ਬੱਚੇ ਬਸ। ਹਾਂਜੀ ਨੋਣਾ ਹੋਈ ਆ ਨਾ ਦਿਨੋਂ ਦਿਨ, ਕੀ ਖਾਣਾ ਹੀ ਹੈ। ਲੱਗਦਾ ਬਾਬਾ ਪੱਠੇ ਬੜੇ ਤੇਜ਼ ਨਾ ਪਾਉਂਦਾ, ਤਾਂ ਕਰਕੇ ਸੋਹਣੀ ਹੁੰਦੀ ਪਈਆਂ ਹੁਣ। ਹੈ ਗੰਦਿਆ ਕਹਿੰਦੇ ਬਾਬਾ ਤੇ ਵੀ ਕਰਦਾ ਵਾ। ਹੈ ਬਾਬਾ ਆਉਂਦਾ ਜਾਂਦਾ ਹੱਥ ਫੇਰਦਾ ਨਾ ਇਹਨੂੰ। ਹੈ ਤਾਈਏ ਬਾਬੇ ਦੇ ਮਗਰ ਆ। ਤੇ ਲੈਂਦੀ ਤੇ ਬਹੁਤ ਤੇਰੀ ਭੁੱਖੀ ਐ ਤੂੰ। ਹੁਣ ਫੇਰ ਇੱਧਰ ਆ ਗਈ। ਐਸੀ ਤੂੰ ਬਾਂਦਰੀ ਹੈ ਨਾ, ਐਸੀ ਬਾਂਦਰੀ ਹੈ। ਹੈਲੋ ਹਾਂਜੀ ਬੱਬੂ ਗੱਲ ਤਾਂ ਸੁਣਨਾ। ਗੁੱਛੇ ਆ ਤੇ ਮੈਨੂੰ। ਅੱਛਾ ਬਸ ਹੈਲੋ। ਤੇ ਲੈਣਾ ਨਿਆਣਿਆਂ ਵਰਗਾ, ਇਹਦੇ ਕੋ ਬੰਦਾ ਸਿੱਖੇ ਕਿਵੇਂ ਤੇ ਲੈਂਦੀ। ਅੱਛਾ ਹੁਣ ਖੜੀ ਹੈ, ਹਲਕਾ ਨਾ ਸ਼ਰਟ ਨੂੰ ਖਿੱਚ ਲੈਗੀ, ਕਦੇ ਕੁਛ ਕਰ ਲੈਗੀ। ਹੈ ਬਾਂਦਰੀਏ ਨਹੀਂ ਬਾਂਦਰੀਏ। ਪਾਣੀ ਪੀਣਾ ਮੈਂ ਲੈ ਕੇ ਆਉਣਾ ਪੁੱਤ। ਪੈਪ ਲੈ ਆ ਯਾਰ ਸੈਮ, ਪੈਪ ਪੂਪ ਪਿਆਈਏ ਪਾਣੀ ਸਾਰਿਆਂ ਨੂੰ। ਪਾਣੀ ਪਿਆਈਏ ਇਹਨੂੰ ਵੀ, ਉਸ ਤੋਂ ਬਾਅਦ ਐਂਬਰ ਰਾਣੀ ਨੂੰ, ਫਿਰ ਕਬੂਤਰਾਂ ਨੂੰ ਪਾਣੀ ਛੱਡੀਏ, ਫਿਰ ਬੱਚਿਆਂ ਨੂੰ ਨਵਾਈਏ, ਫਿਰ ਮੱਝ ਨੂੰ ਨਵਾਈਏ, ਸਾਰਿਆਂ ਦਾ। ਹੁਣ ਨਾ ਇਸ ਟਾਈਮ ਮਤਲਬ ਸ਼ਾਮ ਹੋ ਗਈ ਨਾ ਹੁਣ, ਤਾਂ ਹੁਣ ਅੱਲਾ ਖੈਰ ਕਰੇ ਸਾਰਿਆਂ ਨੂੰ ਇੱਕ ਵਾਰੀ ਪਾਣੀ ਪੂਣੀ ਪਿਆਉਂਦੇ ਆ। ਗਰਮੀ ਬੜੀ ਆ ਤੁਹਾਨੂੰ ਪਤਾ, ਦੁਪਹਿਰੇ ਵੀ ਪਾਈਦਾ ਤੇ ਇਸ ਟਾਈਮ ਵੀ। ਤੇ ਕੀ ਬਣਿਆ ਆਪ ਦੂਜਾ ਇਨਵਰਟਰ ਦਾ? ਸਵੇਰੇ ਦੇਣਗੇ। ਅੱਜ ਤਾਂ ਫਿਰ ਨਹੀਂ ਹੋਇਆ ਸਹੀ। ਅਸੀਂ ਕਿਹਾ ਸੀ ਮੋਟਰ ਚੱਲ ਜੂਗੀ ਤੇ ਉਹਨਾਂ ਦਾ ਪੂਲ ਭਰ ਦੇਵਾਂਗੇ। ਚਲੋ ਕੀ ਲੈ ਕੇ ਆਇਆ ਵਾ ਜੱਟੂ? ਚਾਹ ਲੈ ਕੇ ਆਇਆ? ਅੱਛਾ ਬਾਬੇ ਲਈ ਚਾਹ ਲੈ ਕੇ ਆਇਆ। ਉਹ ਬਾਬਾ ਪੀ ਲੈਂਦਾ ਪੁੱਤ, 1 ਮਿੰਟ ਰੁਕ ਜਾ, ਹੁਣ ਉਹ ਚੱਕ ਲੈਣ ਦੇ ਫਿਰ। ਤੇ ਪੁੱਤ ਦੁਬਾਰਾ ਗਰਮ ਕਰਕੇ ਲਿਆ ਫਿਰ। ਦੁਬਾਰਾ ਗਰਮ। ਅੱਛਾ ਪਾ ਪਾਣੀ ਯਾਰ ਉਹਨੂੰ। ਸਿੱਟ ਲੋ ਜੀ ਕਬੂਤਰਾਂ ਦੇ ਦਾਣੇ ਆ ਗਏ, ਕਬੂਤਰਾਂ ਲਾਪੇ ਪੈਣ। ਆ ਕਾਂ ਬੈਠਾ ਵਾ, ਇਹ ਲਈ ਦਿੱਤੀ ਖੜਾ, ਇਹਨੇ ਕੱਢੇ ਬੱਚੇ ਇੱਥੇ ਪਿਛਲੇ ਪਾਸੇ, ਤੇ ਇਹ ਆਪਾਂ ਨੂੰ ਲਈ ਦਿੱਤੀ ਖੜਾ। ਕੱਲ ਇਹਨੇ ਕਬੂਤਰ ਦੇ ਸ਼ਾਮ ਟਾਈਮ 2 ਬੱਚੇ, ਇੱਕ ਦੁਪਹਿਰੇ ਤਾਂ ਇੱਕ ਸ਼ਾਮ ਨੂੰ, ਇਹਨੇ ਇੱਥੋਂ ਹੀ ਬੱਚੇ ਚੁੱਕ ਲਏ ਯਾਰ। ਮਤਲਬ ਚੰਗੇ ਭਲੇ ਦਾਣਾ ਚੁੱਕਦੇ, ਮਤਲਬ ਇਹ ਨਹੀਂ ਵੀ ਬੱਚਾ ਬਹੁਤ ਛੋਟਾ ਸੀ, ਨਹੀਂ। ਇੱਕ ਨਾ ਹਾਂ ਸੀਗਾ ਇਹਨਾਂ ਦਾ ਹਾਣੀ ਸੀ। ਆਹੋ ਇਹਨਾਂ ਦਾ ਹਾਣੀ, ਤੇ ਇਹਨੇ ਨਾ ਚੌਰੀ ਸਾਹਿਬ ਨੇ ਮਾਰਤਾ।
ਮਾਰ ਕੇ ਤੇ ਧੌਣ ਹੀ ਲਾਤੀ, ਅੱਲਾ ਮਾਫੀ ਦੇਵੇ, ਕਬੂਤਰ ਦੇ ਉੱਤੋਂ। ਤੇ ਹਾਲਾਂਕਿ ਹੁਣ ਕਬੂਤਰ ਤੁਰੇ ਫਿਰਦੇ, ਆਪਾਂ ਨੂੰ ਕੋਈ ਫਿਕਰ ਫਾਕਾ ਨਹੀਂ ਹੈਗਾ, ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਗੀ ਵੀ ਯਾਰ ਇਹਨੂੰ ਕੋਈ ਇਦਾਂ ਕੁਝ ਕਹਿੰਦਾ ਵਾ। ਵੱਡਿਆਂ ਨੂੰ ਵੀ ਢਾਈ ਜਾਂਦਾ ਵਾ, ਪਤਾ ਨਹੀਂ ਕੀ ਮਤਲਬ ਕਿਆਸਾ ਕੀ ਕਹਿੰਦੇ ਹੁੰਦੇ ਆ ਵੀ ਕਾਲੀ ਯੁੱਗ ਆ ਗਿਆ ਵਾ ਕਿ ਕਾਂ ਕਬੂਤਰ ਖਾਦੀ ਤੁਰਿਆ ਹੁੰਦਾ ਹੈ। ਤੇ ਆ 2 ਬੱਚੇ ਜਿਹੜੇ ਨਾ ਉੱਤੋਂ ਕਾਂ ਨੇ ਮਾਰਤੇ ਕੱਲ, ਤੇ ਅੱਜ ਹੁਣ ਉੱਤੇ ਖੜੇ ਆ ਵੀ ਇਹਨਾਂ ਨੂੰ ਛੇਤੀ ਛੇਤੀ ਖਵਾ ਕੇ ਤੇ ਅੰਦਰ ਡੱਕ ਦਈਏ। ਚੰਗਾ ਕੀਤਾ ਭਾਈ, ਇਹਨੂੰ ਤਾੜਨਾ ਹੀ ਪੈਣਾ ਵਾ, ਇਹ ਤੇ ਵੱਖਰੇ ਕੰਮ ਦੇ ਉੱਤੇ ਲੱਗਾ ਹੋਇਆ ਵਾ। ਬੱਚੇ ਪਤਾ ਨਹੀਂ ਕਿੱਥੇ ਦਿੱਤੇ ਨੇ, ਉਹ ਟਾਲੀਆਂ ਦੇ ਆ ਲੱਗਦਾ ਮੈਨੂੰ ਤੇ ਯਾਰ ਉਹਨੇ ਬੱਚੇ ਦਿੱਤੇ ਤੇ ਇਹਨਾਂ ਦੇ ਬੱਚੇ ਖਾਧੀ ਜਾਂਦਾ। ਬੰਦਾ ਪੁੱਛੇ ਹੈ ਕਿੱਥੇ ਆਉਣ ਦੇ, ਤੋਪਾਂ ਆ ਰਹੀਆਂ ਵਾ, ਭਜਾ ਦੇ ਇਹਨਾਂ ਨੂੰ ਪਿੱਛੇ। ਲੋ ਜੀ ਇੱਧਰ ਵੀ ਕਹਿੰਦੇ ਵੀ ਉਸਤਾਦ ਹੁਣੇ ਆਏ ਆ। ਹਾਂਜੀ ਉਸਤਾਦ ਜੀ ਸੁਣਾਓ, ਆ ਗਏ ਮਾਸ਼ਾਅੱਲਾ, ਘੰਟਾ ਹੋ ਗਿਆ। ਅੱਛਾ ਬਾਈ ਦੀ ਇੱਕ ਸਿਫਤ ਆ, ਆਉਂਦਾ ਵਾ, ਮੈਂ ਕਹਿੰਦਾ ਸਵੇਰੇ ਤੜਕੇ ਵੀ ਫੋਨ ਕਰ ਲਓ ਨਾ, ਘੰਟੇ ਬਾਅਦ ਆਉਣਾ, ਅੱਧੇ ਘੰਟੇ ਬਾਅਦ ਆਉਣਾ, ਲੇਕਿਨ ਚਲੋ ਆ ਜਾਂਦਾ ਵਾ। ਲੇਕਿਨ ਇਹ ਵੀ ਘੰਟਾ ਬੜਾ ਲੇਟ ਹੁੰਦਾ, ਪੰਜਾਬੀਆਂ ਵਾਲਾ ਘੰਟਾ ਆ ਤੁਹਾਡਾ ਨਾ, ਵੀ ਸਕੂਟਰ ਜਿਹੜਾ ਕਿ ਮੰਗ ਕੇ ਜਾਣਾ 10 ਮਿੰਟਾਂ ਲਈ ਦਵੀ ਤੇ ਆਉਣਾ 2 ਘੰਟਿਆਂ ਬਾਅਦ, ਹੈਨਾ। ਆਹੋ ਲਓ ਜੀ ਰੂਪ ਲਾਈਟ ਪਈ ਜਾਂਦੀ ਆ। ਆ ਨਵਾਂ ਕੋਇਲ ਖੋਲਿਆ ਬਾਈ, ਆ ਕੋਇਲ ਨਵਾਂ ਖੋਲਿਆ। ਅੱਛਾ ਨਵਾਂ ਕੋਇਲ ਆ ਆਇਆ ਵਾ। ਇਹ ਤਾਰ ਚੰਗੀ ਸੀ ਜਿਹੜੀ ਪਹਿਲੇ ਪਾਈ ਆ, ਉਹ ਚੰਗੀ ਆ ਜਿਹੜੀ ਆਈ ਹੋਈ ਆ, ਉਹ ਹਲੇ ਨਵੇਂ ਨੂੰ ਤਾਂ ਨਹੀਂ ਹੱਥ ਲਾਇਆ, ਦੂਜੇ ਨੂੰ ਬੜਾ ਵੱਡਾ ਸੀ। ਅੱਛਾ ਉਹ ਪਿਆ ਹਲੇ, ਓਕੇ। ਲਓ ਜੀ ਰੂਪ ਲਾਈਟ ਪਈ ਜਾਂਦੀ ਹੈ, ਇਹਦੇ ਵਿੱਚ ਥੋੜੀ ਪੈਣੀ ਆ ਬਹੁਤੀ, ਤੇ ਆ ਇੱਕ ਕੋਇਲ ਲਗਾ ਜਾਣਾ ਵਾ। ਤੇ ਇੱਧਰ ਆਈਆਂ ਹੋਈਆਂ ਜਾਲੀਆਂ, ਮਤਲਬ ਮੇ ਵੀ ਸਾਰਿਆਂ ਭਰਾਵਾਂ ਨੂੰ ਪਤਾ ਹੋਵੇ, ਲੇਕਿਨ ਜਿਹਨਾਂ ਨੂੰ ਨਹੀਂ ਪਤਾ ਉਹ ਵੀ ਭਾਈ ਵੇਖ ਲਓ, ਸਾਨੂੰ ਵੀ ਨਹੀਂ ਸੀ ਪਤਾ, ਅਸੀਂ ਵੀ ਸੁਣਿਆ ਹੀ ਸੀ। ਆਹ ਜਾਲੀ ਆਈ ਆ, ਇਹ ਲਾਈਟ ਤਰ੍ਹਾਂ ਦੀ ਲੱਗ ਰਹੀ ਆ, ਲੇਕਿਨ ਇਹ ਸੀਲਿੰਗ ਦੇ ਵਿੱਚੋਂ ਆ ਜਿਹੜੀ ਆਕਸੀਜਨ ਵਗੈਰਾ ਕੱਢਣ ਵਾਸਤੇ ਹੁੰਦੀ ਆ, ਕਿ ਅਗਰ ਸੀਲਿੰਗ ਵਗੈਰਾ ਮੋਸਟਲੀ ਨਾ ਮਾਰਦੀ ਹੁੰਦੀ ਆ ਤੇੜਾਂ ਹੁੰਦੀਆਂ ਸੀਲਿੰਗ ਦੇ ਵਿੱਚ, ਉਹ ਸਿਰਫ ਇਸ ਕਰਕੇ ਕਿ ਆਕਸੀਜਨ ਅੰਦਰ ਪੈਦਾ ਹੋ ਜਾਂਦੀ ਆ, ਨਿਕਲਣ ਦਾ ਰਾਹ ਨਹੀਂ ਹੁੰਦਾ, ਇਸ ਕਰਕੇ ਆਹ ਜਾਲੀਆਂ ਆਪਾਂ ਲਾ ਦੇਣੀਆਂ 2-2 ਇੱਕ ਛੱਤ ਦੇ ਵਿੱਚ। ਅਸਾਜ ਤੇ 2 ਲਾਉਣੀਆਂ ਕਿ 4 ਲਾਉਣੀਆਂ, ਕਿੰਨੀਆਂ ਲਾਉਣੀਆਂ? 2 ਲਾਉਣੀਆਂ, ਚਲੋ ਸਹੀ ਹੋ ਗਿਆ। ਆਹ ਜਾਲੀ ਆ ਗਈ ਆ, ਇੱਦਾਂ ਦੀਆਂ ਜਾਲੀਆਂ ਇੱਥੇ ਲਾ ਦਿਓ ਵਿੱਚ ਸੀਲਿੰਗ ਦੇ, ਤੇ ਕੰਮ ਹੋ ਜਾਂਦਾ ਫਿੱਟ, ਆਕਸੀਜਨ ਵਗੈਰਾ ਨਿਕਲਦੀ ਰਹਿੰਦੀ, ਮੁੜ ਕੇ ਆਪਾਂ ਨੂੰ ਟੈਨਸ਼ਨ ਪਰੇਸ਼ਾਨੀ ਨਹੀਂ ਰਹਿੰਦੀ ਵੀ ਤੇੜਾਂ ਆਉਂਦੀਆਂ ਪਈਆਂ ਵਾ, ਮਤਲਬ ਜਦੋਂ ਸੁੱਕਦੀ ਆ ਤਾਂ ਤੇੜਾਂ ਤੇ ਆਉਣੀਆਂ ਹੀ ਆਉਣੀਆਂ। ਲਓ ਜੀ ਇੱਧਰ ਕਹਿੰਦੇ ਵੀ ਰੂਮ ਜਿਹੜਾ ਵਾ ਉਹ ਦੀਵਾਰ ਲਗਾਈ ਆ ਅਲੱਗ ਰੂਮ ਦੀ, ਆਹ ਬਣ ਗਿਆ ਦਰਵਾਜ਼ਾ, ਬੜਾ ਸੋਹਣਾ ਬਣ ਗਿਆ ਵਾ। ਆ ਥੋੜਾ ਜਿਹਾ ਵਿੱਚ ਤੇ ਫਰਕ ਆ ਰਿਹਾ ਵਾ, ਉਹ ਫੀਲ ਹੋ ਰਿਹਾ ਹੋਣਾ ਵਾ ਕਿ ਇਧਰੋਂ ਥੋੜਾ ਜਿਹਾ ਤਾਂ ਚੱਕਿਆ, ਇਧਰੋਂ ਥੋੜਾ ਜ਼ਿਆਦਾ ਟੇਪਰ ਆ, ਉਹ ਆ ਰਗੜਨਾ ਪੈਣਾ ਆਪਾਂ ਨੂੰ, ਬਾਅਦ ਚ ਰਗੜਾਉਣਾ ਪੈਣਾ ਵਾ, ਉਹ ਸਿਰਫ ਸੁੱਕ ਜਵੇ ਨਾ ਜਿਹੜਾ ਸਾਹਮਣੇ ਲਾ ਤੇ ਫਿਰ ਰਗੜਨਾ ਵਾ। ਥੋੜਾ ਜਿਹਾ ਪਹਿਲਾਂ ਫਰਕ ਸੀ ਗੁਲਾਈ ਦੇ ਵਿੱਚ, ਤਾਂ ਫਿਰ ਜਦੋਂ ਉੱਤੇ ਬਲਾਕ ਵਗੈਰਾ ਲੱਗਿਆ ਥੋੜੀ ਗੁਲਾਈ 'ਚ ਫਰਕ ਆਇਆ, ਲੇਕਿਨ ਉਹ ਬਾਈ ਕਹਿੰਦਾ ਜਦੋਂ ਇਹ ਸੁੱਕ ਗਏ ਨਾ ਦੀਵਾਰ, ਇਹਦੇ ਵਿੱਚ ਮੈਂ ਫਰਕ ਕੱਢੂੰਗਾ। ਜਿੱਥੇ ਜਿੱਥੇ ਗੁਲਾਈਆਂ ਦੇ ਵਿੱਚ ਫਰਕ ਆ ਰਿਹਾ ਵਾ ਉਹ ਸਾਰੇ ਫਰਕ ਨਿਕਲ ਜਾਣਗੇ। ਆਹ ਗੁਲਾਈਆਂ ਬਹੁਤ ਸੋਹਣੀਆਂ ਹੋਈਆਂ ਵਾ, ਲੇਕਿਨ ਇਹਦਾ ਥੋੜਾ ਜਿਹਾ ਇਸ਼ੂ ਆਇਆ ਵਾ, ਤੇ ਦੀਵਾਰ ਦਾ ਪਾਸਾ ਲੱਗ ਗਿਆ। ਇੱਥੇ ਆ ਜਾਣਾ ਜੀ ਸ਼ੀਸ਼ਾ, ਥੋੜੀ ਡਿਟੇਲ ਦੇ ਦੇਵਾਂ। ਇਸ ਜਗ੍ਹਾ ਤੇ ਸ਼ੀਸ਼ਾ ਲੱਗਣਾ ਜੀ ਤਕਰੀਬਨ 3 ਫੁੱਟ ਦਾ, 3 ਫੁੱਟ ਗੁਲਾਈ ਦੇ ਵਿੱਚ, ਤੇ 3 ਕੀ ਇੰਚ ਇਧਰੋਂ ਜਗ੍ਹਾ ਮੇਰੇ ਖਿਆਲ ਬਚ ਜਾਣੀ ਆ, ਇੱਥੋਂ ਤੇ 3 ਇੰਚ ਇਧਰੋਂ ਬਚ ਜਾਣੀ। ਤੇ ਇਸ ਪਾਸੇ ਆ ਜਾਣਾ ਸ਼ੀਸ਼ਾ ਮਿਰਰ, ਤੇ ਤਕਰੀਬਨ 36 ਇੰਚ ਦਾ ਜਿਹੜਾ ਵਾ ਇੱਥੇ ਬਣਨਾ ਵਾ ਇੱਕ ਦਰਾਜ਼ ਟਾਈਪ ਜਿਹਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਟੇਬਲ ਛੋਟਾ ਜਿਹਾ, ਠੀਕ ਹੈ ਜੀ। ਤੇ ਆਹ ਹੋ ਗਿਆ, ਇਹਦੇ ਵਿੱਚ ਪੈ ਜਾਣੀ ਪੈਲਿੰਗ। ਆਹ ਜਿਹੜਾ ਰੂਮ ਮਤਲਬ ਜਗ੍ਹਾ ਛੱਡੀ ਹੋਈ ਆਪਾਂ, ਇਹਦੇ ਅੰਦਰ ਪੈਲਿੰਗ ਪੈਣੀ ਹੈ। ਤੇ ਆਹ ਦੀਵਾਰ ਤਕਰੀਬਨ ਰੈਡੀ ਹੈ, ਸਿਰਫ ਆਹ ਥਾਂ ਥੋੜਾ ਰਹਿ ਗਿਆ, ਇੱਕ ਘਟ ਗਿਆ ਸੀ, ਉਹ ਕਹਿੰਦੇ ਸਵੇਰ ਲੈ ਕੇ ਆਵਾਂਗੇ ਤੇ ਇੱਥੇ ਲਗਾ ਦੇਵਾਂਗੇ। ਉਸ ਤੋਂ ਬਾਅਦ ਪਲਸਤਰ ਹੋ ਜਾਏਗਾ ਪ੍ਰੋਪਰ ਤਰੀਕੇ ਦੇ ਨਾਲ ਇਹ, ਫਿਰ ਇਹਦੇ ਉੱਤੇ ਰੰਗ ਵਗੈਰਾ ਜਦੋਂ ਹੋਇਆ ਰੇਗ ਮਾਲ ਲੱਗਾ ਤਾਂ ਇਹਦੀ ਜਿਹੜੀ ਕਲੀਅਰੈਂਸ ਆ ਮਤਲਬ ਕਵਰ ਅਪ ਸਾਰਾ ਹੋ ਜਾਏਗਾ ਸੋਹਣਾ ਬੜਾ। ਲਓ ਜੀ ਮਾਸ਼ਾਅੱਲਾ ਆਹ ਦੀਵਾਰ ਦਾ ਜਿਹੜਾ ਡਿਜ਼ਾਈਨ ਬਣ ਗਿਆ, ਅਸੀਂ ਦੀਵਾਰ ਪੂਰੀ ਕਰਵਾਤੀ ਆ ਤਾਂ ਕਿ ਸੋਹਣੀ ਲੱਗੇ। ਉਸ ਜਗ੍ਹਾ ਦੇ ਉੱਤੇ ਬਾਰਡਰ ਲੱਗਣਾ ਵਾ, ਗੋਲਾ ਲੱਗਣਾ ਸੌਰੀ, ਤੇ ਉਹ ਵੀ ਸੋਹਣਾ ਲੱਗੇਗਾ। ਆ ਦਰਵਾਜ਼ਾ ਥੋੜਾ ਜਿਹਾ ਇਸ਼ੂ ਕਰ ਰਿਹਾ ਤਾਂ ਕਰਕੇ ਲਵਾਤਾ ਆਪਾਂ। ਲਓ ਜੀ ਮਾਸ਼ਾਅੱਲਾ ਆ ਹੋ ਗਿਆ। ਆ ਲੈ ਪਰ ਪਾਣੀ ਥੋੜਾ ਧੋ ਦੇ। ਲਓ ਜੀ ਮੱਝ ਨਵਾਈ ਜਾਂਦੇ ਆ। ਅੱਜ ਦੇ ਵਲੌਗ ਦੇ ਵਿੱਚ ਇੱਕ ਖੁਸ਼ਖਬਰੀ ਹੋਰ ਆ ਤੇ ਬੜੀ ਕਮਾਲ ਦੀ ਆ, ਮੇਰੇ ਹਿਸਾਬ ਨਾਲ ਵੇਖਣ ਵਾਲਿਆਂ ਨੂੰ ਬੜੀ ਜ਼ਿਆਦਾ ਪਸੰਦ ਆਊਗੀ। ਮੱਝਾਂ ਭਾਈ ਆਪਣੀਆਂ ਆ ਰਹੀਆਂ 2 ਕਰਾਚੀਓਂ, ਕਹਿ ਲਓ ਵੀ ਤੁਰ ਪਈਆਂ, ਗੱਡੀ ਚੜ੍ਹ ਗਈਆਂ, ਚਾੜਤੀਆਂ ਵਾ ਤੇ ਆ ਰਹੀਆਂ ਵਾ ਪੰਜਾਬ ਦੇ ਵਿੱਚ। ਅੱਲਾ ਰੱਖੇ ਖੈਰ, ਸਿੰਧਣਾ ਮੰਗਵਾਈਆਂ ਕਰਾਚੀ ਤੋਂ, ਬਾਕੜੀਆਂ ਜਿਹੜੀਆਂ ਤੋਕੜਾਂ ਆਪਾਂ ਕਹਿ ਸਕਦੇ ਹਾਂ। ਤੇ 2 ਮੱਝਾਂ ਉਤਰ ਆਉਣੀਆਂ ਕੱਲ, ਅੱਲਾ ਖੈਰ ਕਰੇ ਨਾਲ ਦੇ ਪਿੰਡ ਉਤਰਨੀਆਂ ਵਾ, ਤੇ ਹੋ ਸਕਦਾ ਕੱਲ ਸ਼ਾਮ ਨੂੰ
ਆਪਣੇ ਆ ਜਾਣ, ਨਹੀਂ ਤਾਂ ਪਰਸੋਂ ਤਾਂ ਲਾਜ਼ਮਨ ਆ ਜਾਣਗੀਆਂ। ਤੇ ਆਹ ਮੱਝ ਜਿਹੜੀ ਆ ਇਹ ਆਪਾਂ ਸੇਲ ਕਰ ਦੇਣੀ ਆ, ਤੇ 2 ਮੱਝਾਂ ਜਿਹੜੀਆਂ ਬਾਕੜੀਆਂ ਉਹ ਜਾਣੀਆਂ ਆ। ਮੈਂ ਕਿਹਾ ਵੀ ਇਸ ਖੁਸ਼ੀ ਦੀ ਜਿਹੜੀ ਗੱਲ ਆ ਸਾਂਝੀ ਕਰ ਲਈਏ ਸਾਰਿਆਂ ਦੇ ਨਾਲ ਵੀ ਸਵੇਰੇ 2 ਮੱਝਾਂ ਆ ਜਾਣੀਆਂ। ਅੱਲਾ ਖੈਰ ਕਰੇ। ਪਾਣੀ ਨਾਲੇ ਐਂਬਰ ਨੂੰ ਪਿਆ ਦਈਏ। ਐਂਬਰ ਪਾਣੀ ਪੀ ਲੈ ਬੱਚੇ, ਆ ਜਾ ਭੱਜਿਆ 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 ਭੱਜਿਆ। ਇੱਧਰ ਆ ਗਈ ਆ ਡਾਲਰ ਦੇ ਨਹਾਉਣ ਦੀ ਵਾਰੀ ਹੈ। ਇਹਨੂੰ ਜ਼ੋਰ ਰੋਲ ਕੇ ਪੈਪ ਮਾਰ, ਦੂਰੋਂ ਪ੍ਰੈਸ਼ਰ ਮਾਰ ਇਹਦੇ ਹੈ। ਬਹਿ ਕੇ ਮਿੱਟੀ ਦੇ ਵਿੱਚ ਖਰਾਬ ਹੋਇਆ ਵਾ ਇਹ। ਮਿੱਟੀ 'ਚ ਬਹਿ ਕੇ ਸੈਮ ਘੱਟ ਖਰਾਬ ਹੋਇਆ, ਬਾਹਰ ਰਹਿ ਕੇ ਜ਼ਿਆਦਾ ਹੋਇਆ ਹਨਾ। ਹੁਣ ਘਰੇ ਤੈਨੂੰ ਪਤਾ ਵਾ ਵੀ ਹੈ ਨਹੀਂ ਨਾ ਨਿਜ਼ਾਮ ਨਜ਼ੂਮ ਸੈੱਟ। ਘਰੇ ਅਸਲ ਦੇ ਵਿੱਚ ਰਸ਼ ਬੜਾ ਵਾ, ਗੰਦ ਬੜਾ ਪਿਆ ਹੋਇਆ ਵਾ, ਸੀਲਿੰਗ ਵਾਲਾ ਸਮਾਨ ਇਹ ਉਹ, ਇਧਰੋਂ ਮਿਸਤਰੀਆਂ ਦਾ ਤੁਹਾਨੂੰ ਪਤਾ ਵਾ ਖਲਾਰਾ ਬਹੁਤਾ ਪਿਆ ਵਾ, ਤਾਂ ਕਰਕੇ ਅੱਜ ਕੱਲ ਘਰੇ ਨਹੀਂ ਬਹਿ ਰਿਹਾ। ਤੇ ਇਹ ਹੁੰਦਾ ਜ਼ਿਆਦਾ ਇੱਥੇ ਆ ਨਿੰਮਾਂ ਦੇ ਥੱਲੇ ਜ਼ਿਆਦਾ। ਨੀਂਦ ਖਰਾਬ ਹੁੰਦੀ ਹੈ ਇਹਦੀ। ਡਾਲਰੀ ਇਹ ਸਿਆਣਾ ਬੱਚਾ ਹੈ, ਬੀਬਾ ਵੈਸੇ। ਹਾਂ ਬਸ ਇਹੀ ਕੰਮ ਕਰਨਾ। ਡਾਲਰੀ ਲਿਟੀ ਨਾ ਮੈਂ ਤੈਨੂੰ ਦੱਸਾਂ ਕੁੱਟੂ ਬੜਾ ਮੈਂ, ਪਰ ਕਿੱਥੇ ਮੰਨਣਾ ਇਹਨੇ। ਉਹ ਜਾਏਗਾ ਹੁਣ ਇਹ ਅੱਲ ਕਰ ਲੋ, ਘਿਓ ਨੂੰ ਭਾਂਡਾ ਨਵਾ ਲਓ, ਇਹਨੂੰ ਕਰ ਲੋ ਸਾਫ ਸੁਥਰਾਈਆਂ, ਇਹਨੂੰ ਬਣਾ ਲਓ ਹੀਰੋ। ਇਹ ਹੀਰੋ ਤੇ ਬਣਦਾ ਨਹੀਂ ਗਾ, ਐਸਾ ਲਿਬੜਦਾ ਹੈ, ਗੰਦਾ ਬੱਚਾ ਯਕੀਨ ਮੰਨੋ। ਇਹ ਆ ਬੱਚੇ ਨੂੰ ਪਾ ਇੱਥੋਂ। ਚਲੋ ਥੋੜੀ ਦੇਰ ਛੱਡ ਨਾ ਮੈਂ ਬੱਚੇ। ਹਾਂ ਯਾਰ ਕਾਵਾਂ ਨੂੰ ਪਤਾ ਨਹੀਂ ਕਾਵਾਂ ਨੇ ਕਦੋਂ ਜਾਣੇ, ਇਹਨੂੰ ਥੋੜੀ ਦੇਰ ਛੱਡ ਲੈਣੇ ਆ ਤੇ ਮੈਂ ਸਿਰ ਤੇ ਰਹਿ ਲੈਣਾ, ਫਿਰ ਇਹੀ ਹੋ ਸਕਦਾ ਹੈ। ਮੈਂ ਰਹੂੰਗਾ ਸਿਰ ਤੇ 5 ਮਿੰਟ ਛੱਡ ਲੈਣਾ ਨਾ ਹੈ। ਬੰਦਾ ਦੇ ਇਹਨਾਂ ਵਾਸਤੇ ਵਾਕਈ ਪੱਕਾ ਚਾਹੀਦਾ ਇੱਕ। ਇਹਨਾਂ ਵਾਸਤੇ ਤੇ ਬੰਦਾ ਰੱਖਣਾ ਪੈਣਾ। ਜਦੋਂ ਬਾਬਾ ਪਹਿਲੇ ਦਿਨ ਐ ਕਹਿੰਦਾ ਫਿਰ ਆਪਾਂ ਬੱਚਿਆਂ ਮਗਰ ਹੀ ਰਵਾਂਗੇ। ਆ ਕੁੱਕੜ ਦੇ ਥੱਲੇ ਵੀ ਪਾਣੀ ਸਹਿਮ ਚਲਾ ਗਿਆ, ਵੇਖ ਯਾਰ। ਠੰਡਾ ਤੇ ਹੁੰਦਾ ਹੀ ਰਹਿੰਦਾ ਇੱਥੇ, ਕਿਹੜਾ ਵੈਸੇ ਗਰਮੀ ਹੁੰਦੀ ਆ। ਖੋਲ ਦਵਾਂ? ਚਲੋ ਜੀ। ਓਏ ਮੇਰੇ ਉੱਤੇ ਵੀ ਪਾਣੀ ਪਾਈ ਜਾਣਾ। ਆਜੋ 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 ਆਜੋ। ਲੈ ਵੀ ਮੌਜਾਂ ਦੇ ਵਿੱਚ ਕਿਆ ਬਾਤਾਂ। ਬਾਹਰ ਨਿਕਲਿਆ ਤੇ ਆਨੰਦ ਲੈ ਰਹੇ, ਸਵਾਦ ਲੈ ਰਹੇ। ਮੈਂ ਮਗਰ ਹੀ ਹਾਂ, ਮੈਨੂੰ ਵੀ ਇਹਨਾਂ ਨੇ ਸਵਾਦ ਦੇ ਦੇਣਾ, ਮੈਨੂੰ ਪਤਾ ਵਾ। ਇੱਥੇ ਪਾਣੀ ਹੈਗਾ ਥੋੜਾ ਜਿਹਾ ਸਹੀ ਹੈ। ਖੇਡੋ ਖੇਡੋ ਖੇਡੋ, ਸਵਾਦ ਲਓ ਬਸ। ਛੇਤੀ ਖੇਡ ਲਓ ਜਿਹੜਾ ਖੇਡਣਾ। ਮੁੜ ਕੇ ਮੈਂ ਤੁਹਾਨੂੰ ਪਿੰਜਰੇ ਦੇ ਵਿੱਚ ਤਾੜਨਾ ਲਾਜ਼ਮੀ, ਕਿਉਂਕਿ ਤੁਸੀਂ ਬੜਾ ਸਤਾਉਂਦੇ ਆ। ਲਓ ਜੀ ਹੁਣ ਥੋੜੀ ਦੇਰ ਛੱਡ ਤੇ ਖੜੋਨੇ ਆ। ਚਲੋ 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 ਵਾਪਸ ਚਲੋ। ਤੁਸੀਂ ਜਿਹੜਾ ਮੈਨੂੰ ਦੁਖੀ ਕਰਨਾ ਲਿਆ, ਮੈਂ ਉਹ ਉਧਰੋਂ ਮੋੜ ਕੇ ਲਿਆਇਆ ਫੇਰੇ। 1 ਮਿੰਟ ਅੱਖ ਪਰੇ ਕਰੋ ਤੇ ਸ਼ੂਟਰ ਕੱਢ ਲਓ ਪਿੰਜਰਾ ਬਾਹਰ ਕੱਢ ਦਿਓ। ਤੇ ਬੱਚੇ ਜੱਟੂ ਘੇਰ ਲਿਆ ਮੇਰਾ ਪੁੱਤ। ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਨਾ ਹੋ ਗਿਆ ਇੱਕ, ਹੋ ਗਿਆ ਤੇ ਉਹ ਪਰਲੇ 2 ਮਗਰ ਹੀ ਹੇੜ ਤੁਰ ਪੈਂਦੀ ਹੈ। ਲਿਆ ਆਜੋ ਵੀ ਆਜੋ ਭੱਜੋ। ਲਓ ਬਾਬਾ ਜੀ ਆਪਣੀ ਪਾਣੀ ਵਾਲੀ ਬੋਤਲ ਤੇ ਜਾ ਰਹੇ ਹੋ ਪੱਠੇ ਵੱਢਣ। ਬਾਬਾ ਚੱਲਾ ਪੱਠੇ ਕੱਪਣ। ਬਾਬਾ ਕਹਿੰਦਾ ਮੈਂ ਕੱਪਣ ਜਾਣਾ ਪਿਆ, ਆਈ ਕਹਿੰਦੇ ਵੱਢਣ ਜਾਂਦੇ ਆ। ਚਲੋ ਬਈ ਕਿੰਨੇ ਆ ਪੂਰੇ ਆ? ਚਲੋ ਅੰਦਰ ਚਲੋ ਬਈ ਚਲੋ। ਬੱਚਾ ਪਾਰਟੀ ਅੰਦਰ ਜਾਣਾ ਹੈ ਤਾਂ ਯਾਰ ਕੀ ਛੇਵਾਂ ਵਾ। ਇੱਧਰ ਆ ਗਿਆ ਚਲੋ। ਹਾਂ ਠੀਕ ਹੈ, ਕੁਕੜੀ ਵਾਲਾ ਜੋ ਵੜਦਾ ਵੜਨ ਦਿਓ। ਚਲੋ ਹਾਂ ਠੀਕ ਹੈ, 1 ਵੜ ਗਿਆ ਨਾ, ਠੀਕ ਹੈ। ਚਲੋ ਨਹੀਂ ਕੁਛ ਨਹੀਂ ਹੁੰਦਾ। ਗਿਣਤੀ ਵੀ ਮਾਰ ਲਓ ਜਰਾ, ਵੇਖ ਲਓ ਆਸੇ ਪਾਸੇ। ਲੋ ਜੀ ਬੱਚੇ ਵੀ ਦਿੱਤੇ ਆ ਤਾੜ। ਤੇ ਡਾਲਰ ਸਾਹਿਬ ਤੁਸੀਂ ਘਰੇ ਚੱਲ ਜਾਓ। ਤੇ ਐਂਬਰ ਉਧਰ ਖਾਦੀ ਜਾਂਦੀ ਮਾਸ਼ਾਅੱਲਾ, ਪੱਠੇ ਪਾਤੇ ਐਂਬਰ ਰਾਣੀ ਨੂੰ ਤੇ ਖਾਦੀ ਜਾਂਦੀ ਆ ਹੁਣ। ਤੇ ਬਾਕੀ ਕੁਕੜੀ ਦਾ ਅੱਜ ਦੂਜਾ ਦਿਨ, ਅੱਲਾ ਕਰੇ ਖੈਰ ਸੁੱਖ। ਇਹ ਹੁਣ ਕੱਢੇ ਟਾਈਮ ਨਾਲ ਬੱਚੇ ਹੈ। ਪੱਕਾ ਮੁਲਕੀ ਨਿਕਲਿਆ ਹੀ ਬਾਹਰ ਵੀ। ਬਸ ਸਹੀ ਹੋ ਗਿਆ ਕੰਮ, ਵਾਰਿਆ ਹੋ ਗਿਆ। ਨਹੀਂ ਸਹੀ ਕੀਤਾ ਹੈ। 9 ਆਂਡੇ ਆ, ਠੀਕ ਹੈ। ਕਿ ਤੋੜਤਾ ਇਹਨੇ ਬੈਠਣ ਲੱਗੀ ਨੇ? ਅੱਛਾ ਲੋ ਜੀ ਬਤਖਾਂ ਫਿਰਦੀਆਂ ਪਈਆਂ। ਹਾਂ ਨਹੀਂ ਠੀਕ ਆ, ਬੈਠੀ ਰਹਿਣ ਤੇ ਗਰਮੀ ਹੈਗੀ ਆ, ਟੋਕਰੀ ਨਹੀਂ ਉੱਤੇ ਦੇਣੀ। ਤੇ ਬਾਕੀ ਲੋ ਜੀ ਘਰੇ ਹੋਈ ਜਾਂਦਾ ਕੰਮ। ਹੁਣ ਸਵੇਰੇ ਆਉਣਗੇ ਆਪਣੇ ਮਿਸਤਰੀ ਤੇ ਮੇਰਾ ਖਿਆਲ ਆ ਆਹੀ ਦੀਵਾਰ ਜਿਹੜੀ ਨਾ ਇਹਨੂੰ ਪਰਫੈਕਟ ਕਰਨਗੇ। ਇੱਥੇ ਹੁਣ ਡਬਲ ਪਲਸਤਰ, ਜਦੋਂ ਡਬਲ ਪਲਸਤਰ ਹੋ ਗਿਆ ਅੱਲਾ ਰੱਖੇ ਖੈਰ ਸੁੱਖ, ਇਧਰੋਂ ਡਿਜ਼ਾਈਨ ਜਿਹੜਾ ਆਪਣਾ ਫਿੱਟ ਹੋ ਜਾਏਗਾ। ਕਿਉਂਕਿ ਉੱਤੇ ਨਾ ਇੱਕ ਆਉਣੀਆਂ ਹਲੇ ਇੱਟ ਹੋਰ ਟੈਲ ਆਉਣੀ ਆ ਥੰਮਲਿਆਂ ਉੱਤੇ, ਤਾਂ ਕਰਕੇ ਡਿਜ਼ਾਈਨ ਹੋਣਾ ਕੰਪਲੀਟ। ਫਿਰ ਉਹਨੂੰ ਪਲਸਤਰ ਕਰਕੇ ਧਾਰਾਂ ਲੱਗ ਕੇ ਫਿਰ ਸੋਹਣਾ ਹੋਣਾ। ਤੇ ਨਾਲ ਆਹ ਵਾਲਾ ਪਾਸਾ ਕਵਰ ਕਰ ਦੇਣਗੇ। ਆ ਆਪਣਾ ਉਰਲਾ ਪਾਸਾ ਹੋ ਜਾਣਾ ਹੁਣ ਕਵਰ, ਆ ਬਾਹਰੋਂ ਪਲਸਤਰ ਹੋ ਕੇ। ਗੇਟ ਆਪਣਾ ਤਕਰੀਬਨ ਜਿਹੜਾ ਮਤਲਬ ਓਕੇ ਹੋ ਗਿਆ ਵਾ। ਫਿਰ ਇੱਕ ਛੋੜਾ ਜਿਹਾ ਕੰਮ ਰਹਿੰਦਾ, ਉਹ ਵੀ ਹੋ ਜਾਣਾ ਵਾ।
ਉਸ ਤੋਂ ਬਾਅਦ ਗੇਟ ਨੂੰ ਵੀ ਰੰਗ ਕਰਵਾ ਦੇਣਾ। ਉਸ ਤੋਂ ਬਾਅਦ ਪਲਸਤਰ ਵੀ ਜਦੋਂ ਇਧਰੋਂ ਹੋ ਗਿਆ, ਆਹ ਵਾਲਾ ਜਿਹੜਾ ਆਹ ਸਾਈਡ ਨਾ ਆਪਣੀ, ਇਹ ਆਪਾਂ ਅੰਦਰੋਂ ਰੈਡੀ ਕਰਵਾ ਦੇਣੀ ਆ, ਮਤਲਬ ਕਰ ਲੈਣੀ ਆਪ ਹੀ। ਲੋਨ ਵਗੈਰਾ ਆਪਣਾ ਜਿਹੜਾ ਵਾ ਉਹ ਆਪਾਂ ਪਰਫੈਕਟ ਕਰਕੇ ਓਕੇ ਕਰ ਦੇਣਾ ਵਾ। ਜਦੋਂ ਆਹ ਵਾਲਾ ਪਾਸਾ ਕਰਤਾ ਤੇ ਫਿਰ ਡਨ ਇਸ ਪਾਸੇ ਹੋ ਜਾਣਾ, ਫਿਰ ਆਪਾਂ ਇਸ ਪਾਸੇ ਆ ਜਾਣਾ, ਫਿਰ ਇੱਧਰ ਪੱਥਰ ਪੁੱਥਰ ਹੋ ਜਾਣਾ। ਤੇ ਬਾਕੀ ਜੀ ਅੱਜ ਜਿਹੜਾ ਵਲੌਗ ਆ ਉਹ ਆਪਾਂ ਕਰਦੇ ਐਂਡ। ਬਹੁਤ ਜ਼ਿਆਦਾ ਪਿਆਰ, ਖਿਆਲ, ਰਿਸਪੈਕਟ ਦੁਆਵਾਂ 'ਚ ਯਾਦ ਰੱਖਣਾ ਵਾ। ਤੇ ਕੱਲ੍ਹ ਵਾਲਾ ਵਲੌਗ ਉਮੀਦ ਕਰਦਾ ਤੁਹਾਨੂੰ ਬੜਾ ਵਧੀਆ ਲੱਗਿਆ ਹੋਊਗਾ। ਜਿਹੜਾ ਸਟਾਈਲ ਆ, ਜੇ ਤਾਂ ਚਾਹੁੰਦੇ ਵੀ ਉੱਦਾਂ ਦਾ ਡੇਲੀ ਆਵੇ ਤਾਂ ਉੱਦਾਂ ਦਾ ਡੇਲੀ ਆ ਜਾਊਗਾ, ਅਦਰਵਾਈਜ਼ ਨਹੀਂ ਤਾਂ ਫਿਰ ਉਹ ਜੁਮੇ ਦੀ ਜੁਮੇ ਸਪੈਸ਼ਲ ਵਲੌਗ ਲਾਜ਼ਮੀ ਕਰਿਆ ਕਰਾਂਗੇ। ਹੁਣ ਦਿਓ ਇਜਾਜ਼ਤਾਂ, ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਆਪਦੇ ਜਿਹੜੇ ਗੱਲਾਂ ਬਾਤਾਂ ਲਿਖਿਓ ਤੇ ਮੇਰੇ ਤੱਕ ਪਹੁੰਚਣ ਤਾਂ ਕਿ ਮੈਂ ਉਹਨਾਂ ਨੂੰ ਅਪਲਾਈ ਕਰਾਂ। ਹੁਣ ਦਿਓ ਇਜਾਜ਼ਤਾਂ, ਬਹੁਤ ਜ਼ਿਆਦਾ ਪਿਆਰ, ਖਿਆਲ, ਰਿਸਪੈਕਟ।